ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਅਤੇ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਕਰਦੇ ਹਾਂ ਸਭ ਤੋਂ ਪਹਿਲਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਗੁਰਪ੍ਰੀਤ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਸੰਪਰਕ ਨੰਬਰ ਹੈ 4082722500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਬਾਬਤ ਸਲਾਹ ਕਰਨ ਦੇ ਲਈ। ਕ੍ਰਿਸ਼ਨ ਧਨੋਤਾ, ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ, ਵੁੱਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੂਲਤਾਂ ਉਹਨਾਂ ਦਾ ਨੰਬਰ ਨੋਟ ਕਰ ਸਕਦੇ ਹੋ। ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ, ਯੂਬਾ ਸਿਟੀ, ਬਲਦੇਵ ਸਿੰਘ ਕੰਗ, ਯੂਬਾ ਸਿਟੀ। ਬਹੁਤ-ਬਹੁਤ ਧੰਨਵਾਦ ਹੈ ਸਾਰੇ ਸਪਾਂਸਰਸ ਦਾ। ਮਿੰਟੂ ਜੀ, ਰੁਕ ਕਰੀਏ ਖਬਰਾਂ ਦਾ। ਤਾਂ ਜਿਹੜਾ ਬੰਦਾ ਚਲਾਕੀਆਂ ਤੇ ਚੁਸਤੀ ਨਾ ਵਰਤੇ ਉਹਨੂੰ ਲੋਕ ਕਹਿੰਦੇ ਨੇ ਸਿੱਧਾ, ਤੇ ਤੁਸੀਂ ਕਹਿੰਦੇ ਹੋ ਵੀ ਪੰਜਾਬ ਸਰਕਾਰ ਨੇ ਚਲਾਕੀ ਵਰਤੀ ਹੈ। ਇਹ ਚਲਾਕੀ ਨਾ ਵਰਤਣ ਤੇ ਇੱਕ ਦਿਨ ਨਾ ਕੱਢਣ ਜੀ। ਅੱਜ ਕਿਹੜੀ ਚਲਾਕੀ ਵਰਤੀ ਹੈ? ਦੇਖੋ, ਬਿਲਕੁਲ ਗੱਲ ਤੁਸੀਂ ਜਿਹੜੀ ਕਹੀ ਹੈ, ਦਰਅਸਲ ਕੀ ਹੈ ਕਿ ਇੰਟੈਲੀਜੈਂਟ ਹੋਣਾ ਤੇ ਚਲਾਕ ਹੋਣਾ ਦੋ ਵੱਖਰੀਆਂ ਕਹਿ ਲਓ ਕਿ ਇਨਸਾਨ ਦੀਆਂ ਪਰਿਭਾਸ਼ਾਵਾਂ ਨਹੀਂ, ਕਹਿ ਲਓ ਬਿਲਕੁਲ ਬਿਲਕੁਲ। ਦੋ ਵੱਖਰੀਆਂ ਤਰ੍ਹਾਂ ਦੀਆਂ ਇਹ ਨਾ ਆਦਤਾਂ ਨੇ। ਤੋ ਮਤਲਬ ਕਿ ਹੁਸ਼ਿਆਰ ਹੋਣਾ, ਬੁੱਧੀਮਾਨ ਹੋਣਾ ਇੱਕ ਵੱਖਰੀ ਗੱਲ ਹੈ। ਚਲਾਕ ਜ਼ਿਆਦਾ ਹੋਣਾ ਉਹ ਠੀਕ ਨਹੀਂ ਹੁੰਦਾ। ਤੇ ਗੱਲ ਇਹ ਆ ਜੀ ਕਿ ਇਹ ਚਲੋ ਬੁੱਧੀਮਾਨ ਰਹਿਣ, ਚਲਾਕੀ ਵੀ ਥੋੜੀ ਬਹੁਤੀ ਕਰ ਲੈਣਗੇ। ਇਹ ਨਾ ਅਸਲ ਦੇ ਵਿੱਚ ਇਹਨਾਂ ਨੇ ਰਲਾਲੇ ਨਾਲ ਬੰਦੇ ਵੀ ਰਲਾ ਲਏ ਨੇ ਨਾ, ਆਪਣੇ ਵੀ ਕੁਝ ਬੰਦੇ ਰਲ ਗਏ ਨੇ। ਹੁਣ ਜੀ ਹੋਇਆ ਕੀ ਆ ਕਿ ਦੇਖੋ, ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸਾਂ ਕਿ ਕਿਸ ਤਰ੍ਹਾਂ ਇਹਨਾਂ ਨੇ ਚਲਾਕੀ ਕੀਤੀ ਆ। ਜੀ ਕਿ ਤੁਸੀਂ ਅੱਜ ਦੀ ਸਭ ਤੋਂ ਵੱਡੀ ਖਬਰ ਜੇ ਅਖਬਾਰਾਂ 'ਚ ਪੜ੍ਹੋਗੇ ਸਵੇਰੇ, ਇੰਡੀਆ ਦੇ ਜਿਹੜੇ ਜੀ ਛਪੇ ਸਨ, ਤਾਂ ਉਹਨਾਂ ਦੇ ਵਿੱਚ ਕੀ ਸੀ ਕਿ ਲੇਡੀਜ਼ ਨੂੰ, ਯਾਨੀ ਸਾਡੀਆਂ ਬੀਬੀਆਂ ਨੂੰ 1000 ਰੁਪਇਆ 1 ਅਪ੍ਰੈਲ ਤੋਂ ਸਟਾਰਟ ਹੋ ਜਾਏਗਾ। ਇਹ ਵੱਡੀ ਖਬਰ ਸੀ ਜੀ ਬਈ 97% ਮਹਿਲਾ ਜਾਂ ਬੀਬੀਆਂ ਜਿਹੜੀਆਂ ਕਵਰ ਹੋ ਜਾਣਗੀਆਂ ਇਸ ਸਕੀਮ ਦੇ ਤਹਿਤ। ਇਹ ਵੱਡੀ ਖਬਰ ਸੀ। ਪਰ ਇੰਟਰਸਟਿੰਗ ਗੱਲ ਹੈ ਕਿ ਜੋ ਕੈਬਨਿਟ ਨੇ ਫੈਸਲੇ ਕੀਤੇ ਗੁਰਪ੍ਰੀਤ, ਉਹਨਾਂ ਦੇ ਜੀ ਵਿੱਚ ਇੱਕ ਐਸਾ ਫੈਸਲਾ ਸੀ ਜਿਹਦੇ ਵਿੱਚ ਸਰਕਾਰ ਦੀ ਚੁਸਤ ਚਲਾਕੀ ਸੀ, ਔਰ ਜਿਸ ਨੂੰ ਜੀ ਮੀਡੀਆ ਨੇ ਬਿਲਕੁਲ ਹੀ ਹਾਈਲਾਈਟ ਨਹੀਂ ਕੀਤਾ, ਜਾਂ ਉਸਨੂੰ ਪਕੜਿਆ ਹੀ ਨਹੀਂ, ਜਾਂ ਉਸਨੂੰ ਮਤਲਬ ਕਿ ਤੁਸੀਂ ਵੇਖੋਗੇ ਕਿ ਦ੍ਰਿਸ਼ਟੀਗੋਚਰ ਕਰਨਾ ਹੀ ਨਹੀਂ ਚਾਹਿਆ ਕਿ ਲੋਕਾਂ ਦੇ ਧਿਆਨ ਨਹੀਂ ਚੜੇ। ਉਹ ਕੀ ਆ, ਜੀ ਜੋ ਕੈਬਨਿਟ ਨੇ ਕੱਲ 3-4 ਫੈਸਲੇ ਲਏ ਆ, ਉਹਦੇ ਵਿੱਚ ਮਹੱਤਵਪੂਰਨ ਇੱਕ ਫੈਸਲਾ ਇਹ ਹੋਇਆ ਕਿ ਜੋ ਇਹਨਾਂ ਦਾ ਪਲੈਨਿੰਗ ਬੋਰਡ ਆ, ਜੀ ਉਹਦੇ ਵਿੱਚ ਪਲੈਨਿੰਗ ਬੋਰਡ ਆ ਕਿ ਪਲੈਨਿੰਗ ਕਮਿਸ਼ਨ ਆ, ਮੈਨੂੰ ਤੇ ਅੱਜ ਹੀ ਪਤਾ ਲੱਗਿਆ ਕਿ ਕੋਈ ਪਲੈਨਿੰਗ ਵੀ ਇਹ ਕਰਦੇ ਆ। ਤੇ ਨਹੀਂ ਤੇ ਮੈਨੂੰ ਤੇ ਇਹ ਹੁੰਦਾ ਵੀ ਕੁਰਸੀ ਦੀ ਪਲੈਨਿੰਗ ਹੀ ਜ਼ਿਆਦਾ ਚੱਲਦੀ ਆ, ਦੂਜੀਆਂ ਪਲੈਨਿੰਗਾਂ ਤੇ ਕਾਹਦੀਆਂ ਹੁੰਦੀਆਂ। ਤਾਂ ਉਹਦੇ ਚ ਕੀ ਕੀਤਾ ਇਹਨਾਂ ਨੇ ਕਿ ਬਹੁਤ ਹੀ ਚਲਾਕੀ ਦੇ ਨਾਲ 70 ਭਰਤੀਆਂ ਯਾਨੀ ਜਿਹੜੀਆਂ ਸੀਗੀਆਂ ਉਹਨਾਂ ਦਾ ਰਸਤਾ ਪੱਧਰਾ ਕਰ ਲਿਆ। ਇਹ ਜੀ ਇੰਟਰਸਟਿੰਗ ਗੱਲ ਹੈ। 70 ਭਰਤੀਆਂ ਮਤਲਬ ਕਿ ਯਾਨੀ 70 ਬੰਦੇ ਜਿਹੜੇ ਲੈਟਰਲ ਐਂਟਰੀ ਕਹਿ ਲਓ ਇਹਨੂੰ, ਜੀ ਜੇ ਤੁਸੀਂ ਸਮਝਣਾ ਹੋਵੇ ਕਿ ਲੈਟਰਲ ਐਂਟਰੀ ਦਾ ਮਤਲਬ ਕੀ ਹੈ ਕਿ ਜੀ ਜਸਟ ਕੁਝ ਨਹੀਂ ਹੈ। ਇੱਕ ਕ੍ਰਾਈਟੇਰੀਆ ਜਿਹੜਾ ਹੈ ਉਹ ਆਪਣਾ ਹੀ ਰੱਖ ਕੇ, ਆਪਣੇ ਪੱਧਰ ਦਾ ਹੀ ਰੱਖ ਕੇ, ਕਿਸੇ ਨੂੰ ਕੋਈ ਪੁੱਛਣ ਦੱਸਣ ਦੀ ਜ਼ਰੂਰਤ ਨਹੀਂ ਹੈ। ਮਤਲਬ ਜੀ ਕਿ ਜੋ ਇਹਨਾਂ ਦਾ ਮਸਲਾ ਹੁੰਦਾ ਹੈ, ਜਿਸ ਤਰ੍ਹਾਂ ਯੋਜਨਾਬੰਦੀ ਵਿਭਾਗ ਆ, ਇਹ ਪਲੈਨਿੰਗ ਡਿਪਾਰਟਮੈਂਟ ਆ ਗਿਆ, ਸੌਰੀ ਮੈਂ ਪਲੈਨਿੰਗ ਬੋਰਡ ਕਹਿ ਰਿਹਾ ਸੀ, ਪਲੈਨਿੰਗ ਡਿਪਾਰਟਮੈਂਟ। ਪਲੈਨਿੰਗ ਦੇਖੋ ਹੁਣ ਕਿ 70 ਅਸਾਮੀਆਂ ਸਿੱਧੀਆਂ ਭਰੀਆਂ ਜਾਣਗੀਆਂ। ਇਹ ਭਰਤੀ ਜੀ ਆਰਥਿਕ ਨੀਤੀ ਤੇ ਯੋਜਨਾ ਬੋਰਡ ਤੇ ਅੰਕੜਾ ਵਿਭਾਗ ਪੰਜਾਬ ਦੇ ਰਲੇਵੇਂ ਦੀ ਪ੍ਰਕਿਰਿਆ ਦੇ ਮੱਦੇਨਜ਼ਰ ਹੈ। ਇੱਕ ਤੇ ਰਲੇਵਾਂ ਕਰ ਦੇਣਗੇ 70 ਭਰਤੀਆਂ। ਹੁਣ ਤੁਸੀਂ ਇਹ ਵੇਖੋ ਕਿ 70 ਭਰਤੀਆਂ, ਇਹ ਆਫਿਸ ਰਿਕਰੂਟਮੈਂਟ ਕਹਿੰਦੇ ਆ ਇਹਨੂੰ, ਯਾਨੀ ਇਹਨੂੰ ਸਰਲ ਤਰੀਕੇ ਨਾਲ ਮੈਂ ਹੋਰ ਸਰਲ ਕਰਦਾ ਹਾਂ ਕਿ ਹੁਣ ਮੰਨ ਲਓ ਕਿਸੇ ਨੇ ਆਰਮੀ 'ਚ ਜਾਣਾ ਹੈ, ਵੈਸੇ ਤੇ ਉਹ ਅਗਨੀਵੀਰ ਆ ਗਈ ਯੋਜਨਾ, ਤੁਹਾਨੂੰ ਪਤਾ ਉਧਰ ਵੀ ਸਿਆਪਾ ਨਿਬੇੜਤਾ ਇਹਨਾਂ ਨੇ। ਤਾਂ ਮੰਨ ਲਓ ਪੰਜਾਬ ਪੁਲਿਸ 'ਚ ਜਾਣਾ, ਮੈਨੂੰ ਉਹ ਬਦਲਣਾ ਪਵੇਗਾ, ਹੁਣ ਮਿਸਾਲ ਵੀ ਬਦਲਣਾ ਪੈਂਦਾ, ਕੀ ਕਰੀਏ, ਬਦਲਾਅ ਦਾ ਦੌਰ ਆ। ਤੇ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਣ ਵਾਸਤੇ ਕੀ ਕਰਨਾ ਪਵੇਗਾ? ਪਹਿਲਾਂ ਵੀ ਚਲੋ ਗੁਰਪ੍ਰੀਤ ਜੀ 1 ਸਾਲ ਲਾਓ ਦੌੜ,
1600 ਮੀਟਰ ਦੌੜ ਕੱਢੋ ਜੀ, ਜੀ ਆ ਇੰਨੇ ਚਿਰ ਚ ਕੱਢੋ ਜੀ, 400 ਮੀਟਰ ਕੱਢੋ ਜੀ, ਇੰਨੇ ਚਿਰ ਚ ਕੱਢੋ ਜੀ, ਮਤਲਬ ਕਿ ਟਾਈਮ ਹੁੰਦਾ ਹੈ ਨਾ। ਬਿਲਕੁਲ 16 ਸਕਿੰਟਾਂ ਚ ਲਾਓ ਜੀ, 400 ਮੀਟਰ ਲਾਓ ਜੀ, ਪਤਾ ਨਹੀਂ ਕਿੰਨੀ ਹੁੰਦੀ ਹੈ, ਚਲੋ ਜੋ ਵੀ ਹੈ, ਬਟ ਜੋ ਵੀ ਆ। ਤੇ ਦੂਜਾ ਉਸ ਤੋਂ ਬਾਅਦ ਜਦੋਂ ਤੁਸੀਂ ਉਹ ਕੱਢ ਲਿਆ, ਫਿਜ਼ੀਕਲ ਟੈਸਟ, ਛਾਲ ਮਾਰ ਲਈ, ਰੇਸ ਕੱਢ ਲਈ, ਉਸ ਤੋਂ ਬਾਅਦ ਕਹਿੰਦੇ ਲਿਖਤੀ ਪੇਪਰ ਵੀ ਦੇ ਪੁੱਤਰ ਹੋਏ, ਪੁੱਤ ਘੋੜਿਆ ਜੀ ਤੇਰੇ ਚ ਬੜੇ ਹੌਸਲੇ ਨੇ, ਦੇ ਪੇਪਰ। ਯਾਨੀ ਬੇਸਿਕ ਸੈਲਰੀ ਜਿਹਦੀ 18,000 ਆ ਸਿਪਾਹੀ ਦੀ, ਉਹਨੂੰ ਇੱਕ ਤਗੜਾ ਫਿਜ਼ੀਕਲ ਟੈਸਟ, ਹਜ਼ਾਰਾਂ ਦਾ ਕੰਪੀਟੀਸ਼ਨ, ਉਹ ਲੜ ਕੇ ਕੱਢਣਾ ਪਵੇਗਾ। ਉਸ ਤੋਂ ਬਾਅਦ ਇੱਕ ਲਿਖਤੀ ਟੈਸਟ ਦੇਣਾ ਪਵੇਗਾ, ਫਿਰ ਉਹਦੀ ਸਿਲੈਕਸ਼ਨ ਹੋਏਗੀ, ਮੈਰਿਟ ਬਣੇਗੀ ਉਹਦੀ। ਜੀ ਮੈਰਿਟ ਦੇ ਵਿੱਚ ਵੀ ਉਹਨੂੰ ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੂਰਾ ਜੂਝਣਾ ਪਵੇਗਾ। ਉਸ ਤੋਂ ਬਾਅਦ ਸਿਪਾਹੀ ਲੱਗੇਗਾ 18,000 ਬੇਸਿਕ ਸੈਲਰੀ ਤੇ। ਜੀ ਤੇ ਇੱਧਰ ਕੀ ਕਰਨਗੇ, ਇੱਧਰ ਕੀ ਆ ਕਿ ਲੈਟਰਲ ਐਂਟਰੀ ਜਾਂ ਕਹਿ ਲਓ ਸਿੱਧੀ ਐਂਟਰੀ 70 ਬੰਦਿਆਂ ਦੀ, ਉਹ ਕਿੱਦਾਂ ਹੋਏਗੀ ਕਿ ਇੱਕ ਕ੍ਰਾਈਟੇਰੀਆ ਬਣਾ ਦੇਣਗੇ ਜੀ, ਪੋਸਟ ਗ੍ਰੈਜੂਏਟ, ਪੋਸਟ ਗ੍ਰੈਜੂਏਟ, ਪੋਸਟ ਗ੍ਰੈਜੂਏਟ ਇਹਨਾਂ ਦੇ ਬੰਦੇ ਹੋ ਗਏ। ਜੀ ਚਲੋ ਜੀ, ਇੰਨੇ ਸਾਲ ਦਾ ਤਜਰਬਾ ਹੋਵੇ, ਉਹ ਦਿੱਲੀ ਵਾਲਿਆਂ ਨੂੰ ਹੈਗਾ ਹੀ ਆ। ਤਾਂ ਯਾਨੀ ਜੀ 70 ਬੰਦਿਆਂ ਦਾ ਰਸਤਾ ਖੋਲ ਦਿੱਤਾ ਇਹਨਾਂ ਨੇ। ਹੁਣ ਕਿਹੜੇ ਹੋਣਗੇ ਆਪਾਂ ਇਸ ਵੇਲੇ ਤੇ ਨਹੀਂ ਕਹਿ ਸਕਦੇ, ਪਰ ਇੱਕ ਜਿਸ ਤਰ੍ਹਾਂ ਦਾ ਇਹਨਾਂ ਦਾ ਟਰੈਕ ਰਿਕਾਰਡ ਆ, ਉਸ ਤਰ੍ਹਾਂ ਦੀ ਉਮੀਦ ਤੇ ਲਾ ਹੀ ਸਕਦੇ ਹਾਂ ਕਿ ਸਾਡੇ ਪੰਜਾਬੀ ਦੇ ਘੱਟ ਹੀ ਹੋਣਗੇ, ਦਿੱਲੀ ਵਾਲੇ ਸ਼ਾਇਦ ਜ਼ਿਆਦਾ ਹੀ ਹੋਣ, ਕਿਉਂਕਿ ਬੈਠੇ ਜੀ ਦਿੱਲੀ ਵਾਲੇ, ਰੇਰਾ ਤੋਂ ਲੈ ਕੇ ਜਿਹੜਾ ਮਰਜੀ। ਇੱਥੇ ਤਾਂ ਹੁਣ ਮੈਨੂੰ ਲੱਗਦਾ ਕਿ ਰੇੜੇ ਤੇ ਵੀ, ਰੇਰਾ ਤੋਂ ਲੈ ਕੇ ਰੇੜਾ ਤੱਕ ਇਹਨਾਂ ਦੇ ਬੰਦੇ ਬੈਠੇ। ਸਰ ਤੁਸੀਂ ਵੇਖ ਜੀ ਲਓ, ਨਹੀਂ ਤੇ ਜੇ ਮੈਂ ਝੂਠ ਬੋਲਿਆ, ਜੇ ਮੈਂ ਕੁਫਰ ਤੋਲਿਆ ਤੇ ਦੱਸ ਦਿਓ। ਕਿੰਨੀ ਵਾਰੀ ਇਹ ਵਿਵਾਦ ਪੈਦਾ ਹੋ ਚੁੱਕੇ ਕਿ ਇਹਨਾਂ ਦੇ ਬੰਦੇ ਤੇ ਮੀਟਿੰਗਾਂ 'ਚ ਬੈਠਦੇ ਆ। ਤਾਂ ਕਮਾਲ ਦੀ ਗੱਲ ਹੈ ਕਿ ਪਲੈਨਿੰਗ ਡਿਪਾਰਟਮੈਂਟ ਦੇ ਵਿੱਚ ਵੀ 70 ਅਸਾਮੀਆਂ ਜਿਹੜੀਆਂ ਉਹ ਸਿੱਧੀ ਭਰਤੀ ਤਹਿਤ ਇਹਨਾਂ ਨੇ ਪੂਰੀਆਂ ਕਰਨੀਆਂ ਨੇ। ਤਾਂ ਕਮਾਲ ਹੈ। ਸੋ ਇਹ ਚਲਾਕੀ ਇਹਨਾਂ ਨੇ ਵਰਤੀ ਆ। ਬਾਕੀ ਮੇਰੇ ਖਿਆਲ ਦੇ ਨਾਲ ਜੋ ਪਾਵਰਕਾਮ ਆ ਤੇ ਇੱਕ ਇਹਨਾਂ ਦਾ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਹੈਗਾ, ਉਹਦੇ ਵਿੱਚ ਵੀ ਇਹਨਾਂ ਨੇ ਡਾਇਰੈਕਟਰਾਂ ਦੀ ਨਿਯੁਕਤੀ ਲਈ ਸ਼ਰਤਾਂ 'ਚ ਸੋਧ ਕਰ ਦਿੱਤੀ ਆ। ਮਤਲਬ ਕਿ ਜਿਹੜੇ ਡਾਇਰੈਕਟਰ ਨੇ ਉਹ ਸ਼ਰਤਾਂ 'ਚ ਸੋਧ ਦਾ ਮਤਲਬ ਕੀ ਹੁੰਦਾ ਕਿ ਕੰਮ ਜਿਹੜਾ ਸਿੱਧਾ ਸਾਡਾ ਹੋ ਜਾਵੇ, ਸੋਧ ਇਸ ਕਰਕੇ ਕਰਦੇ ਆ। ਸੋ ਇਹ ਕਹਾਣੀ ਆ ਭਰਾਵੋ, ਇੱਥੇ ਕੋਈ ਨਹੀਂ ਜੇ ਸੁਣਦਾ ਇਹੋ ਜੀਆਂ ਗੱਲਾਂ ਨੂੰ, ਜਿੰਨੀਆਂ ਮਰਜ਼ੀ ਸੁਣਾਈ ਚੱਲੋ। ਇੱਥੇ ਗੁਰਪ੍ਰੀਤ ਘੁੱਗੀ ਦਾ ਰੌਲਾ ਪੈ ਗਿਆ, ਆਪਾਂ ਦੱਸਿਆ ਹੀ ਆ। ਉਹ ਬੜੀ 5-7 ਦਿਨ ਤੋਂ ਵੱਡੀ ਖਬਰ ਆ, ਮਤਲਬ ਕਿ ਜਿਹਦੇ ਵਿੱਚ ਕੁਝ ਵੀ ਹੈ ਨਹੀਂ, ਪੱਟਿਆ ਪਹਾੜ ਨਿਕਲਿਆ ਚੂਹਾ। ਤਾਂ ਉਹਦੇ ਵਿੱਚ 5 ਦਿਨ ਮੀਡੀਆ ਕਵਰੇਜ ਚੱਲੀ ਆ, ਪੇਜਾਂ ਵਾਲਿਆਂ ਦਾ ਤੇ ਭਰਾਵਾਂ ਦਾ ਜ਼ੋਰ ਲੱਗਾ ਪਿਆ। 17 ਦਿਨ ਤੋਂ ਘੱਟੋ ਘੱਟ ਮੈਨੂੰ ਲੱਗਦਾ ਸੂਣ ਵਾਲੀ ਕੀਤੀ ਪਈ ਆ ਫੇਸਬੁੱਕ। ਇਹੋ ਜੀਆਂ ਗੱਲਾਂ ਤੇ ਕਿਧਰੇ ਧਿਆਨ ਨਹੀਂ ਹੈ ਕਿ ਅੱਛਾ ਤੁਹਾਨੂੰ ਇੱਕ ਹੋਰ ਦੱਸ ਦਿੰਦਾ, ਮੈਂ ਡਾਕੂਮੈਂਟ ਹਾਸਲ ਕੀਤਾ। ਚਲੋ ਕਹਾਣੀ ਬਾਤ ਨਿਕਲੀ ਹੈ ਤੇ ਦੂਰ ਤੱਕ ਜਾਏਗੀ। ਆ ਗੱਲ ਆਪਾਂ ਇੱਥੋਂ ਸ਼ੋਈ ਹੈ ਨਾ, 1000 ਰੁਪਏ ਵਾਲੇ ਦੀ। ਤਾਂ ਮੇਰੇ ਕੋਲ ਮਤਲਬ ਕਿ ਇੱਕ ਡਾਕੂਮੈਂਟ ਮੈਂ ਵੇਖ ਕੇ ਹੈਰਾਨ ਰਹਿ ਗਿਆ। ਮੈਂ ਤੇ ਵੇਖ ਕੇ ਹੈਰਾਨ ਰਹਿ ਗਿਆ ਸਰ ਕਿ ਇਹਨਾਂ ਨੇ ਆ ਜਿਹੜੀ 1-1000 ਰੁਪਏ ਵਾਲੀ ਯੋਜਨਾ ਹੈ, ਇਹਦੀ ਸਕੀਮ ਵਾਸਤੇ ਸਰ ਇੱਕ ਕੰਪਨੀ ਹਾਇਰ ਕੀਤੀ ਆ, ਇੱਕ ਫਰਮ ਹਾਇਰ ਕੀਤੀ ਆ। ਕਮਾਲ ਹੈ, ਕਮਾਲ ਕਿ ਐਡਵਰਟਾਈਜ਼ਮੈਂਟ ਕਰਨਾ, ਉਹਨੇ ਡਾਟਾ ਇਕੱਠਾ ਕਰਨਾ ਹੈ। ਏਜੰਸੀ ਅਪਾਇੰਟ ਕੀਤੀ ਗਈ ਆ ਜਿਹਦੀ EMD ਹੀ 20 ਲੱਖ ਰੁਪਏ ਆ। ਤੇ ਜੇ ਉਹਦਾ ਟੈਂਡਰ ਆਪਾਂ, ਇੱਕ ਸਪੈਕੂਲੇਸ਼ਨ ਹੈ ਮੇਰੀ ਆਪਣੀ, ਯਾਨੀ EMD ਉਸ ਦਸਤਾਵੇਜ਼ ਤੋਂ ਮੈਂ ਜੋ ਦੇਖਿਆ 20 ਲੱਖ ਹੈ, ਤਾਂ ਘੱਟੋ ਘੱਟ 5 ਤੋਂ 10 ਕਰੋੜ ਤੱਕ ਦਾ ਉਹ ਇਹ ਮਤਲਬ ਕਿ ਚਾਰਜ ਕਰਨਗੇ ਪੰਜਾਬ ਸਰਕਾਰ ਤੋਂ, ਜਿਨ੍ਹਾਂ ਦਾ ਕੰਮ ਕੀ ਆ ਕਿ ਮਤਲਬ ਸਰਕਾਰੀ ਯੋਜਨਾ ਹੈ, ਸਰਕਾਰੀ ਡਿਪਾਰਟਮੈਂਟਾਂ ਨੂੰ ਨਾ ਪਾ ਕੇ ਇੱਕ ਪ੍ਰਾਈਵੇਟ ਫਰਮ ਨੂੰ ਹਾਇਰ ਕੀਤਾ ਗਿਆ ਹੈ ਕਿ ਤੁਸੀਂ ਮਸ਼ਹੂਰੀ ਕਰਨੀ ਹੈ, ਰਜਿਸਟ੍ਰੇਸ਼ਨ ਕਰਨੀ ਆ ਤੇ ਡਾਟਾ ਕਲੈਕਟ ਕਰਨਾ ਹੈ। ਸਰ ਪੰਜਾਬੀਆਂ ਦਾ ਡਾਟਾ ਬਹੁਤ ਵੱਡੇ ਪੱਧਰ ਤੇ ਆਮ ਆਦਮੀ ਪਾਰਟੀ ਦੇ ਕੋਲ ਹੈ, ਕੁਝ ਵੀ ਕਰ ਸਕਦੇ ਆ। ਹਾਲੇ ਤੇ ਤੀਰ ਕਮਾਨ ਦੇ ਵਿੱਚ ਕੁਝ ਵੀ ਹੋ ਸਕਦਾ ਹੈ, ਹਾਲੇ ਤੇ ਜੱਟ ਮੈਦਾਨ ਦੇ ਵਿੱਚ ਕੁਝ ਵੀ ਹੋ ਸਕਦਾ ਹੈ। ਇਹਨਾਂ ਦੇ ਕੋਲ ਡਾਟਾ ਐਸਾ, ਡਾਟਾ ਗੋਲਡ ਹੈ। ਤੇ ਇਸ ਤਰ੍ਹਾਂ ਇਹ ਚਲਾਕੀਆਂ ਕਰ ਰਹੇ, ਤੁਸੀਂ ਹਿਸਾਬ ਲਾ ਲਓ। ਇੱਕ ਫਰਮ ਨੂੰ 10-10 ਕਰੋੜ ਰੁਪਏ ਦੇ ਟੈਂਡਰ ਦਿੱਤੇ ਜਾ ਰਹੇ ਨੇ, ਕਾਹਦੇ ਲਈ ਕਿ ਕੁਝ ਨਹੀਂ, ਤੂੰ ਮਸ਼ਹੂਰੀ ਕਰਨੀ ਆ। ਮਸ਼ਹੂਰੀਆਂ ਦੇ, ਮਸ਼ਹੂਰੀ ਇਹ ਨਹੀਂ ਕਿ ਮਸ਼ਹੂਰੀ ਉਹਨਾਂ ਨੇ ਆਪ ਕਰਨੀ ਆ, ਕਿ ਤੁਸੀਂ ਮਸ਼ਹੂਰੀ ਅਖਬਾਰਾਂ ਇਤਿਆਦੀ ਨੂੰ ਦੇਣੀ ਹੈ ਜੀ, ਵਿਚੋਲਾ ਜਿਵੇਂ ਕਹਿ ਲੋ। ਸੋ ਇਹ ਹਾਲਤ ਹੈ ਭਰਾਵੋ, ਮਤਲਬ ਕਿ ਖਬਰਾਂ ਕਰਦੇ ਆਵਾਜ਼ਾਰੀ ਵੀ ਹੁੰਦੀ ਆ, ਪਰ ਕੀ ਕਰੀਏ, ਕੰਮ ਚਲਾਉਣਾ ਹੀ ਪੈਂਦਾ ਜੀ। ਬਿਲਕੁਲ ਬਿਲਕੁਲ। ਇਸ ਤੋਂ ਅੱਗੇ ਆਪਾਂ ਵਧਦੇ ਹਾਂ ਤਾਂ ਉਧਰ ਲਾਲਪੁਰਾ ਨੂੰ ਵੀ ਰਾਹਤ ਮਿਲ ਗਈ ਹੈ, ਬਹੁਤ ਵੱਡੀ ਰਾਹਤ ਕਹਿੰਦੇ ਨੇ ਇਹਨੂੰ। ਮੈਂ ਕਹਿੰਦਾ ਵੱਡੀ ਛੱਡੋ ਜੀ, ਇਹ ਤੇ ਬੜੀ ਕਹਿ ਲੋ ਕਿ ਵੱਡੀ ਤੋਂ ਵੀ ਵੱਡੀ ਆ ਕਿ ਬੰਦਾ ਸਜ਼ਾ ਯਾਫਤਾ ਹੋ ਜਾਵੇ ਸਰ।
ਇੰਨੇ ਮਹੀਨੇ ਜੇਲ੍ਹ ਦੇ ਵਿੱਚ ਰਹਿ ਜਾਵੇ, ਵਿਧਾਇਕੀ ਉਹਦੀ ਸਲਾਮਤ ਰਹੇ, ਪਤਾ ਨਹੀਂ ਕਿਹੜੇ ਭਲੇ ਵੇਲੇ ਨੂੰ ਅਸੀਸ ਪ੍ਰਾਪਤ ਹੋਈ ਆ। ਨਹੀਂ ਤੇ ਸਰ ਇੱਥੇ ਸਜ਼ਾ ਹੁੰਦੇ ਆ ਘਰ ਉਲਟ ਜਾਂਦੇ ਆ, ਲੇਖ ਪਲਟ ਜਾਂਦੇ ਆ। ਕੁਝ ਨਹੀਂ ਜੇ ਇੱਥੇ ਜੱਟ ਦਾ ਪਜਾਮਾ ਕੁੜੇ ਉੱਚਾ ਹੋ ਗਿਆ। ਪਜਾਮਾ ਕਾਹਦਾ ਉੱਚਾ ਹੋ ਜਾਂਦਾ, ਜਦੋਂ ਕੈਦ 'ਚ ਹੋ ਜਾਈਏ ਤੇ ਪਜਾਮਾ ਉਹ ਦਿੰਦੇ ਹੀ ਉੱਚਾ ਜਿਹਾ ਖੱਦਰ ਦਾ, ਨਾਲਾ ਉਹਦੇ 'ਚ ਹੁੰਦਾ ਹੀ ਨਹੀਂ। ਉਹ ਹੀ ਬੰਦਾ ਫੜ ਕੇ ਤੁਰਿਆ ਫਿਰਦਾ, ਨਾਲਾ ਤੇ ਬਾਅਦ 'ਚ ਪਾਉਣਾ ਪੈਂਦਾ ਵੱਟ ਵੁੱਟ ਕੇ, ਬੁਰਾ ਹਾਲ ਬੌਂਕੇ ਦਿਹਾੜੀ ਇੱਥੇ। ਅੱਛਾ, ਮੈਂ ਇੱਕ ਹੋਰ ਇਹਨਾਂ ਦਾ ਮਤਲਬ ਕਿ ਪਿੱਛੇ ਜੇ ਨਾ ਕੱਢਿਆ, ਮੈਨੂੰ ਕਿਤੇ ਮਿਲ ਗਿਆ, ਚਲੋ ਕੋਈ ਸਰਕਾਰੀ ਦਸਤਾਵੇਜ਼ ਸੀ, ਤਾਂ ਇਹ ਛੁੱਟੀ ਕੱਟ ਕੇ ਗਏ ਨੇ 11 ਤਰੀਕ ਨੂੰ, ਸ਼ਾਇਦ ਕਮਾਲ ਦੀ ਗੱਲ ਆ, 56 ਦਿਨ ਦੀ, ਤੇ ਜੇਲ੍ਹ 'ਚ ਨਹੀਂ ਗਏ, ਸਿੱਧਾ ਹਸਪਤਾਲ ਜਾ ਕੇ ਬਹਿ ਗਏ। ਵੇਖੋ, ਇਹ ਹੁੰਦਾ VIP ਟ੍ਰੀਟਮੈਂਟ। ਇਹ ਜਿਹੜੇ ਲੋਕ ਕਹਿੰਦੇ ਸੀ ਨਾ ਅਸੀਂ VIP ਕਲਚਰ ਖਤਮ ਕਰ ਦਿਆਂਗੇ, ਬਈ ਜਿਵੇਂ ਪੰਜਾਬ ਦੀ ਆਰਥਿਕਤਾ ਦੇ ਚੰਗੇ ਦਿਨ ਖਤਮ ਹੋ ਗਏ, ਅਸੀਂ VIP ਕਲਚਰ ਖਤਮ ਕਰ ਦਿਆਂਗੇ। ਸਰਕਾਰ ਦਾ VIP ਕਲਚਰ ਖਤਮ ਕਰਨਾ, ਇਹਨਾਂ ਨੇ ਤੇ ਜੇਲ੍ਹ ਦੇ ਵਿੱਚ ਵੀ ਆਪਣੇ ਬੰਦਿਆਂ ਨੂੰ VIP ਕਲਚਰ ਦਿੱਤਾ। ਇਹਦੀ ਮਿਸਾਲ ਆ, ਇਹਨਾਂ ਨੂੰ ਕਹੋ, ਮੈਂ ਚੈਲੰਜ ਦੇਣਾ, ਇਹਨਾਂ ਦੇ ਕਿਸੇ ਵੀ ਭੰਬਕੜ ਨੂੰ ਕਹੋ ਲਾਲਪੁਰਾ ਦੇ ਜੇਲ੍ਹ ਦੇ ਵਿੱਚ ਬਤਾਏ ਦਿਨਾਂ ਦਾ ਸਾਰਾ ਡਾਟਾ ਕੱਢ ਕੇ ਦੇ ਦਿਓ ਕਿ ਉਹ ਜੇਲ੍ਹ 'ਚ ਕਿੰਨੇ ਦਿਨ ਰਿਹਾ, ਹਸਪਤਾਲ 'ਚ ਕਿੰਨੇ ਦਿਨ ਰਿਹਾ, ਔਰ ਹਸਪਤਾਲ ਦੇ ਆਲੇ ਦੁਆਲੇ ਪਤਾ ਕਰਿਓ ਕਿ ਉਸ ਕਮਰੇ ਦੇ ਵਿੱਚ ਬਈ ਖਾਣ ਪੀਣ ਲਈ ਕੀ ਜਾਂਦਾ ਸੀਗਾ। ਪਤਾ ਕਰੋ, ਕੁਝ ਪਤਾ ਕਰੋ। ਤਾਂ ਗੱਲ ਇਹ ਆ, ਵੱਡੀ ਖਬਰ ਆ ਰਹੀ ਆ, ਰਾਹਤ ਮਿਲ ਗਈ, ਕਹਿੰਦੇ ਸਮਝੌਤਾ ਹੋ ਗਿਆ। ਤੁਹਾਨੂੰ ਯਾਦ ਹੈ ਗੁਰਪ੍ਰੀਤ, ਕੁਝ ਕੁ ਹਫ਼ਤੇ ਪਹਿਲਾਂ ਗੱਲ ਚੱਲੀ ਸੀ, ਕਈ ਵਾਰ ਅਫਵਾਹਾਂ ਵੀ ਸੱਚ ਹੋ ਜਾਂਦੀਆਂ ਨੇ, ਖਾਸ ਤੌਰ ਤੇ ਝਾੜੂ ਵਾਲਿਆਂ ਪ੍ਰਤੀ ਤੇ ਜਿਹੜੀਆਂ ਅਫਵਾਹਾਂ ਉੱਡਦੀਆਂ ਤਕਰੀਬਨ ਸੱਚ ਹੁੰਦੀਆਂ ਨੇ। ਅਜੀਬ ਇਤਫਾਕ ਹੈ। ਗੱਲ ਇਹ ਚੱਲੀ ਸੀ ਕਿ ਜਿਹੜੀ ਪੀੜਤ ਹੈ ਉਹਦੇ ਨਾਲ ਸਮਝੌਤੇ ਦੀ ਗੱਲ ਚੱਲ ਰਹੀ ਆ, ਤੇ ਮੈਂ ਥੋੜਾ ਜਿਹਾ ਇਸ ਗੱਲੋਂ ਵੀ ਕਹਿ ਲੋ ਕਿ ਅਣਮੰਨਿਆ ਮਨ ਸੀ ਮੇਰਾ ਕਿ ਜਦੋਂ ਸਜ਼ਾ ਹੋ ਜਾਂਦੀ ਆ, ਅਪੀਲ ਹਾਈ ਕੋਰਟ ਆ, ਗੁਰਪ੍ਰੀਤ ਮੈਂ ਸੱਚ ਜਾਣਿਓ, ਇੱਥੇ ਕੋਰਟ ਦੀ ਮੈਂ ਕੋਈ ਆਲੋਚਨਾ ਨਹੀਂ ਕਰ ਰਿਹਾ, ਤੁਹਾਨੂੰ ਕੋਈ ਐਕਸਪਰਟ ਵੀ ਦੱਸ ਦੇਗਾ, ਬੜੇ ਚਾਂਸਸ ਘੱਟ ਹੁੰਦੇ ਨੇ ਇਸ ਤਰ੍ਹਾਂ ਦੇ ਕੇਸ ਦੇ ਵਿੱਚ ਕਿ ਦੋਵੇਂ ਪਾਰਟੀਆਂ ਸਹਿਮਤ ਹੋ ਕੇ ਹਾਈ ਕੋਰਟ ਕੋਲ ਚਲੇ ਜਾਣ। ਇੰਨਾ ਸਮਾਂ ਮੁਕੱਦਮਾ ਚੱਲਿਆ ਸਰ, ਕੋਈ 12 ਸਾਲ 13 ਸਾਲ ਜੁਡੀਸ਼ਰੀ ਦਾ ਇੰਨਾ ਟਾਈਮ ਜਾਇਆ ਹੋਇਆ ਹੈ। ਸਜ਼ਾ ਹੋਣ ਉਪਰੰਤ ਕਈ ਮਹੀਨਿਆਂ ਬਾਅਦ ਜਦੋਂ ਕੋਰਟ ਇਹਦੇ ਤੇ ਸਖਤ ਸੀ, ਵਿਧਾਇਕੀ ਨੂੰ ਖਤਰਾ ਸੀ, ਤੇ ਰਾਜੀਨਾਮਾ ਕਮਾਲ ਹੋ ਗਈ ਆ। ਇਹ ਤੇ ਮੈਂ ਕਹਿੰਦਾ ਵੀ ਤਾਂ ਹੀ ਮੈਂ ਕਿਹਾ ਕਿ ਵੱਡੀ ਗੱਲ ਨਹੀਂ, ਬਹੁਤ ਵੱਡੀ ਗੱਲ ਆ ਕਿ ਇੱਕ ਤੇ ਸਮਝੌਤੇ ਦੀ ਖਬਰ ਆ ਰਹੀ ਆ। ਹੁਣੇ PTC ਨੇ ਖਬਰ ਜਿਹੜੀ ਹੈ ਉਹ ਬ੍ਰੇਕ ਕੀਤੀ ਆ, ਆਪਾਂ ਜਦੋਂ ਜੁੜ ਰਹੇ ਸੀ, ਤੇ ਕਹਿੰਦੇ ਵੀ ਇਹਨਾਂ ਦੀ ਸਜ਼ਾ ਰੱਦ ਹੋ ਗਈ ਆ। ਤੇ ਇਹ ਮੇਰੇ ਲਈ ਬਹੁਤ ਵੱਡੀ ਖਬਰ ਆ, ਕਿਉਂਕਿ ਆਮ ਜੇ ਮਾਤੜ ਲੜ ਪੈਣ, ਸਜ਼ਾ ਤੋਂ ਬਾਅਦ ਉਹ ਉਤਲੀ ਅਦਾਲਤ ਵਿੱਚ ਜਾਣ, ਤਾਂ ਅੱਗੇ ਤਾਂ ਰਾਜੀਨਾਮਾ ਮੰਨ ਲਿਆ ਜਾਂਦਾ ਸੀਗਾ ਗੁਰਪ੍ਰੀਤ। ਹੁਣ ਅਦਾਲਤਾਂ ਬੜੀਆਂ ਸਖਤ ਆ ਕਿ ਤੁਸੀਂ 10 ਸਾਲ 5 ਸਾਲ ਅਦਾਲਤ ਦੇ ਵੇਸਟ ਕਰਕੇ ਸਿੱਧਾ ਰਾਜੀਨਾਮਾ ਨਹੀਂ ਕਰ ਸਕਦੇ। ਤੋ ਇਹ ਆਪਣੇ ਆਪ ਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਹੁਤ ਵੱਡੀ ਰਾਹਤ ਆ ਲਾਲਪੁਰਾ ਵਾਸਤੇ, ਪਰ ਵੱਡੀ ਰਾਹਤ ਇਹਨਾਂ ਵਾਸਤੇ ਆ, ਪਰ ਵੱਡੀ ਲਾਹਨਤ ਸਿਆਸਤ ਵਾਸਤੇ ਆ ਕਿ ਸੁਪਰੀਮ ਕੋਰਟ ਦੀਆਂ ਜੋ ਟਿੱਪਣੀਆਂ, ਰੂਲਿੰਗ, ਸਭ ਨੂੰ ਇਹਨਾਂ ਨੇ ਬਾਈਪਾਸ ਕਰ ਦਿੱਤਾ। ਇਹ ਉਹ ਲੋਕ ਜਿਹੜੇ ਕਹਿੰਦੇ ਨੇ ਕਿ ਸਾਨੂੰ ਕਾਨੂੰਨ 'ਚ ਬੜਾ ਵਿਸ਼ਵਾਸ ਹੈ, ਇਹ ਉਹ ਲੋਕ ਜਿਹੜੇ ਕਹਿੰਦੇ ਕਿ ਅਸੀਂ ਤੇ ਸੰਵਿਧਾਨ ਦੇ ਦਾਇਰੇ 'ਚ ਰਹਿੰਦੇ ਹਾਂ, ਅਸੀਂ ਤੇ ਭਗਤ ਸਿੰਘ ਨੂੰ ਆਦਰਸ਼ ਮੰਨਦੇ ਹਾਂ। ਕੁਛ ਨਹੀਂ, ਇਹਨਾਂ ਨੇ ਇਸ ਮਾਮਲੇ ਦੇ ਵਿੱਚ ਡਟ ਕੇ ਸਾਰੀਆਂ ਚੀਜ਼ਾਂ ਛਿੱਕੇ ਤੇ ਟੰਗੀਆਂ ਨੇ, ਤੇ ਬੜੀ ਬੇਸ਼ਰਮੀ ਦੇ ਨਾਲ ਲਾਲਪੁਰਾ ਦੀ ਵਿਧਾਇਕੀ ਇਹਨਾਂ ਨੇ ਸਲਾਮਤ ਰੱਖੀ। ਫਿਰ ਅੰਦਰ ਖਾਤੇ ਕੀ ਹੋਇਆ ਮੈਂ ਉਧਰ ਨਹੀਂ ਜਾਣਾ ਚਾਹੁੰਦਾ, ਕਿਉਂਕਿ ਮੇਰੇ ਕੋਲ ਕੋਈ ਤੱਥ ਨਹੀਂ ਹੈ, ਕੋਈ ਪ੍ਰਮਾਣ ਨਹੀਂ ਹੈ ਕਿਸੇ ਚੀਜ਼ ਨੂੰ ਕਹਿਣ ਦਾ ਕਿ ਕਿਸ ਤਰ੍ਹਾਂ ਹੋਇਆ। ਪਰ ਇਹ ਜਿਹੜਾ ਸਮਝੌਤਾ ਹੋਇਆ ਇਹਦਾ ਇੰਤਜ਼ਾਰ ਕੀਤਾ ਗਿਆ, ਤੇ ਅਖੀਰ ਆ ਹੁਣੇ ਖਬਰ ਆਈ ਆ ਕਿ ਲਾਲਪੁਰਾ ਨੂੰ ਰਾਹਤ ਮਿਲ ਗਈ ਹੈ। ਚਲੋ ਵਧਾਈਆਂ ਜੀ, ਵਧਾਈਆਂ, ਤੁਸੀਂ ਉੱਚਿਆਂ ਨਾਲ ਲਾ ਲਈਆਂ। ਬਿਲਕੁਲ, ਉਹ ਕਹਿੰਦੇ ਬੀਬੀ ਉਹਨਾਂ ਨੂੰ ਸਿਕਿਉਰਿਟੀ ਵੀ ਮਿਲੀ ਹੈ, ਇਹਦੀ ਵੀ ਜਾਣਕਾਰੀ ਨਿਕਲ ਕੇ ਆ ਰਹੀ ਹੈ। ਇਹ ਸੱਚੀ ਗੱਲ ਹੈ ਜੀ? ਨਹੀਂ, ਸਿਕਿਉਰਿਟੀ ਤਾਂ ਉਸ ਬੀਬੀ ਨੂੰ ਬਹੁਤ ਪਹਿਲਾਂ ਮਿਲੀ ਹੋਈ ਸੀ। ਨਹੀਂ, ਹੁਣ ਕਹਿੰਦੇ ਸਰਕਾਰ ਤੋਂ ਮਾਨਤਾ ਪ੍ਰਾਪਤ ਸਿਕਿਉਰਿਟੀ ਮਿਲੀ ਹੈ, ਜਿਹੜੀ ਮੌਜੂਦਾ ਸਰਕਾਰ ਹੈ। ਨਹੀਂ ਗੁਰਪ੍ਰੀਤ, ਉਹ ਸਿਕਿਉਰਿਟੀ ਤਾਂ ਜਿਸ ਵੇਲੇ ਉਹ ਪਤਾ ਨਹੀਂ ਫਿਰ ਵਿਡਰਾ ਹੋ ਗਈ ਹੋਵੇ, ਬਟ ਜਦੋਂ ਇਹ ਮਾਮਲਾ ਹਾਈ ਪ੍ਰੋਫਾਈਲ ਬਣਿਆ, ਸ਼ਾਇਦ ਤੁਹਾਨੂੰ ਨਾ ਪਤਾ ਹੋਵੇ, ਜਿਸ ਵੇਲੇ ਅਕਾਲੀ ਸਰਕਾਰ ਸੀ ਉਸ ਵੇਲੇ ਸੁਪਰੀਮ ਕੋਰਟ ਤੱਕ ਇਹ ਮਾਮਲਾ ਗਿਆ ਸੀਗਾ, ਔਰ ਇਸ ਲੜਕੀ ਦੀ ਹਿਫਾਜ਼ਤ ਵਾਸਤੇ ਬਕਾਇਦਾ ਮਤਲਬ ਕਿ ਅਦਾਲਤ ਦੇ ਵਿੱਚੋਂ ਫੈਸਲਾ ਆਇਆ ਸੀਗਾ। ਸੋ ਹੋ ਸਕਦਾ ਸਿਕਿਉਰਿਟੀ ਉਦੋਂ ਦੀ ਹੋਵੇ, ਪਰ ਹੋ ਸਕਦਾ ਤੁਹਾਡੀ ਗੱਲ ਵੀ ਸਹੀ ਹੈ ਕਿ ਵਿਡਰਾ ਕਰ ਲਈ ਹੋਵੇ ਸਿਕਿਉਰਿਟੀ, ਤੇ ਦੁਬਾਰਾ ਇਹਨਾਂ ਨੇ ਰਿਵਾਈਵ ਕੀਤੀ ਹੋਵੇ। ਜੀ,
ਤੇ ਉਧਰ ਕਹਿੰਦੇ ਇੱਕ ਕਾਂਗਰਸੀ ਨੇਤਾ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ। ਮਾਛੀਵਾੜੇ ਤੋਂ ਖਬਰ ਆਉਂਦੀ ਹੈ ਬੀਤੀ ਰਾਤ। ਹਾਂਜੀ, ਉਹ ਤੇ ਕਮਾਲ ਦੀ ਗੱਲ ਹੈ। ਅੱਛਾ, ਬੜੀ ਇਹ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਨਸਨੀਖੇਜ਼ ਖਬਰ ਸੀਗੀ ਗੁਰਪ੍ਰੀਤ। ਬਿਲਕੁਲ। ਸਨਸਨੀਖੇਜ਼ ਖਬਰ ਸੀਗੀ। ਫਿਰ ਉਹਤੇ ਬਾਅਦ ਕੀ ਹੁੰਦਾ ਹੈ ਕਿ ਲੋਕਾਂ ਦੀ ਜਿਹੜੀ ਸ਼ੱਕ ਦੀ ਸੂਈ ਆ ਉਹ ਇੱਧਰ ਉੱਧਰ ਜਾਂਦੀ ਹੈ ਕਿ ਭਾਈ ਕਿਤੇ ਕੋਈ ਸਿਆਸੀ ਕਤਲ ਤੇ ਨਹੀਂ, ਕਿਤੇ ਕੋਈ ਫਿਰੌਤੀ ਦਾ ਮਾਮਲਾ ਤੇ ਨਹੀਂ। ਪਰ ਆਖਰਕਾਰ ਪੰਜਾਬ ਪੁਲਿਸ ਨੇ ਅੱਜ ਸਾਫ਼ ਕੀਤਾ ਕਿ ਇਹ ਨਿੱਜੀ ਰੰਜਿਸ਼ ਦਾ ਮਾਮਲਾ ਸੀ। ਨਿੱਜੀ ਰੰਜਿਸ਼ ਕਿੱਦਾਂ ਹੋਈ? ਨਿੱਜੀ ਰੰਜਿਸ਼ ਇਹ ਕਹਿੰਦੇ ਆ ਕਿ ਜਿਹੜਾ ਕੋਈ ਵਿਜੇ ਕੁਮਾਰ ਖੋਖਰਾਂ ਦਾ ਰਹਿਣ ਵਾਲਾ ਸੀਗਾ, ਜੀ, ਦਰਅਸਲ ਉਸਨੇ ਇੱਕ ਸਰਕਾਰੀ ਜ਼ਮੀਨ ਪਰ ਕਬਜ਼ਾ ਕੀਤਾ ਸੀਗਾ। ਇਸ ਬੰਦੇ ਜੀ, ਨੇ, ਯਾਨੀ ਜੋ ਇਹ ਕਾਂਗਰਸ ਦਾ ਬਲਾਕ ਪ੍ਰੈਜ਼ੀਡੈਂਟ ਸੀਗਾ ਤਿਵਾੜੀ, ਇਸਨੇ ਉਹ ਕਬਜ਼ਾ ਛਡਵਾਇਆ ਸੀ। ਇਹਦੀ ਉਹ ਰੰਜਿਸ਼ ਰੱਖਦਾ ਸੀ। ਫਿਰ ਇਹਦੇ ਚੱਲਦੇ ਹੀ ਜਦੋਂ ਸ਼ਾਮੀ ਜੇ ਕਿਤੇ ਬੈਠਾ ਸੀਗਾ ਕੁਰਸੀ ਢਾ ਕੇ, ਉਹ ਆਇਆ ਤੇ ਉਹਨੇ ਕੁਹਾੜੀ ਮਾਰੀ ਆ। ਦੱਸਦੇ ਆ ਕਿ ਇੱਕ ਕੁਹਾੜੀ ਦਾ ਵਾਰ, ਦੋ ਕੁਹਾੜੀ ਦੇ ਵਾਰ, ਏਦਾਂ 2-4 ਵਾਰ ਕੀਤੇ, ਸਿਰ ਉਹਨੇ ਖਿਲਾਰ ਹੀ ਦਿੱਤਾ। ਜਿਵੇਂ ਦਵਾਣਾ ਸੜਕ ਤੇ ਵੱਜੇ ਤੇ ਤੁਹਾਨੂੰ ਪਤਾ ਉਹ ਖਿਲਰ ਜਾਂਦਾ। ਉਸ ਤਰ੍ਹਾਂ ਦੱਸਦੇ ਆ ਕਿ ਇੰਨੇ ਜ਼ੋਰ ਦੇ ਨਾਲ ਉਸਨੇ ਵਾਰ ਕੀਤੇ ਕਿ ਸਿਰ ਸਾਰਾ ਖਖੜੀਆਂ ਹੋ ਗਿਆ। ਜੀ, ਉਸ ਤੋਂ ਬਾਅਦ ਇਹਨੂੰ ਹਸਪੀਟਲ ਤੇ ਖੜਿਆ ਗਿਆ, ਜਿੱਥੋਂ ਡੈਡ ਡਿਕਲੇਅਰ ਕਰ ਦਿੱਤਾ ਗਿਆ। ਤਾਂ ਕਹਿਣ ਦਾ ਮਤਲਬ ਜੀ, ਇਹ ਆ ਕਿ ਚਲੋ ਪੰਜਾਬ ਪੁਲਿਸ ਨੇ ਇਹ ਤੇ ਠੀਕ ਆ, ਮਾਮਲਾ ਟਰੇਸ ਕਰ ਲਿਆ, ਨਿੱਜੀ ਰੰਜਿਸ਼ ਤਾਂ ਨਿਕਲਿਆ। ਪਰ ਅੱਜ ਇੱਕ ਹੋਰ ਕਾਂਗਰਸ ਦੇ ਲੀਡਰ ਨੱਤ ਸਾਹਿਬ, ਜਿਹੜੇ ਕਿ ਮੌੜ ਤੋਂ ਇਲੈਕਸ਼ਨ ਲੜ ਚੁੱਕੇ ਆ ਪਿਛਲਾ ਇਲੈਕਸ਼ਨ, ਜੀ, ਉਹਨਾਂ ਦੇ ਘਰੇ ਵੀ ਹੋਣੀ ਵਾਪਰ ਗਈ ਆ। ਉਹਨਾਂ ਦੇ ਮੁੰਡੇ ਨੇ ਵੀ ਮਤਲਬ ਕਿ ਸੁਸਾਈਡ ਕਰ ਲਿਆ, ਵੀਡੀਓ ਬਣਾਇਆ। ਗਗਨਦੀਪ ਜੀ, ਭੁੱਲਰ ਵਾਂਗੂ ਇੱਕ ਵੀਡੀਓ ਬਣਾਇਆ ਜਿਹਦੇ ਵਿੱਚ ਬਿਲਡਰਸ ਤੇ ਉਸਨੇ ਦੋਸ਼ ਲਾਇਆ ਕਿ ਉਹਦਾ 5 ਕਰੋੜ ਰੁਪਈਆ ਮਾਰ ਗਏ। ਜੀ, ਤਾਂ ਉਹਨੇ ਸੁਸਾਈਡ ਕਰ ਲਈ, ਗੋਲੀ ਮਾਰ ਲਈ ਖੁਦ ਨੂੰ 30 ਦੇ ਪਿਸਟਲ ਦੇ ਨਾਲ। ਉਹ ਵੀ ਮਾਮਲਾ ਬਹੁਤ ਵੱਡਾ ਹੈ ਸਰ, ਕਿ ਕਰੋੜਾਂ ਬਿਲਕੁਲ, ਰੁਪਏ ਉਹ ਦਬਾ ਨਹੀਂ ਚੱਲ ਸਕਿਆ। ਹਾਲਾਂਕਿ ਲਾਅ ਵਗੈਰਾ ਕੀਤਾ ਉਹਨੇ ਜਾਂ ਕਰ ਰਿਹਾ ਸੀਗਾ, ਤੇ ਘਰੋਂ ਮਤਲਬ ਕਿ ਜਿੱਦਾਂ ਕਹਿ ਲਓ ਸਿਆਸੀ ਬੈਕਗਰਾਉਂਡ, ਫਾਈਨੈਂਸ਼ੀਅਲੀ ਵੀ ਠੀਕ, ਪਰ ਉਹ ਇਹਨਾਂ ਚੀਜ਼ਾਂ ਦਾ ਦਬਾਅ ਜਿਹੜਾ ਉਹ ਨਹੀਂ ਚੱਲ ਸਕਿਆ। ਤੇ ਇਹ ਵੀ ਗੁਰਪ੍ਰੀਤ ਇੱਕ ਪੰਜਾਬ ਦੀ ਤਰਾਸਦੀ। ਜੇ ਹੁਣ ਮੋਹਾਲੀ ਦੇ ਨੇੜੇ ਤੇੜੇ ਚਲੇ ਜਾਓ, ਆ ਕੁਝ ਤੇ ਹਿਮਾਚਲੀਏ ਆ ਕੇ ਇੱਥੇ ਏਜੰਟਗਿਰੀ ਕਰਦੇ ਨੇ, ਦਲਾਲੀ ਕਰਦੇ ਨੇ ਰੀਅਲ ਐਸਟੇਟ ਦੀ। ਚੰਗੇ ਜੀ, ਬੰਦੇ ਤੇ ਚਲੋ ਠੀਕ ਹੈ, ਆਲਵੇਜ਼ ਉਹ ਵਸਦੇ ਰਹਿਣ, ਦੁਆਵਾਂ ਉਹਨਾਂ ਵਾਸਤੇ। ਪਰ ਇਹ ਕੁਝ ਧੰਦੇ 'ਚ ਇਹੋ ਜਿਹੇ ਲੋਕ ਆ ਗਏ ਨੇ, ਉਹ ਹਿਮਾਚਲੀ ਖਾਸ ਤੌਰ ਤੇ ਉਹ ਕਲੋਨੀਆਂ ਬਣਾਈ ਬੈਠੇ ਨੇ ਉਰੇ। ਚਲੋ ਠੀਕ ਆ, ਤੇ ਕਿੱਤੇ ਪ੍ਰਤੀ ਉਹ ਇਹੋ ਜਿਹੇ ਨੇ ਕਿ ਪਹਿਲਾਂ ਤੇ ਉਹ ਫਸਾ ਲੈਂਦੇ ਨੇ ਸਬਜ਼ ਬਾਗ ਦਿਖਾ ਕੇ, ਜੀ, ਮੁੜ ਕੇ ਹਮਾਤੜ ਬੰਦੇ ਨੂੰ ਬੜਾ ਪਰੇਸ਼ਾਨ ਕੀਤਾ ਜਾਂਦਾ, ਜ਼ਲੀਲ ਕੀਤਾ ਜਾਂਦਾ ਇਹਨਾਂ ਏਜੰਟਾਂ ਬੰਦੀਆਂ ਗੁਰਪ੍ਰੀਤ। ਜੀ, ਤੇ ਇਸੇ ਬਿਲਕੁਲ, ਤਰ੍ਹਾਂ ਰੀਅਲ ਐਸਟੇਟ ਦੇ ਇਹਨਾਂ ਦੇ ਪੀੜਤ ਤੇ ਤੁਸੀਂ, ਮੈਂ ਅੱਗੇ ਇੱਕ ਦਿਨ ਲਿਖਿਆ, ਨਹੀਂ ਅੱਜ ਹੀ ਲਿਖਿਆ ਮੈਂ, ਕਿ ਬਈ ਜੇ ਮੰਨ ਲਓ ਇਹ ਸਾਰੇ ਲੋਕ ਇਕੱਠੇ ਹੋ ਕੇ ਮਰਨ ਲਈ ਸੜਕ ਤੇ ਆ ਜਾਣ ਕਿ ਅਸੀਂ ਇਕੱਠੇ ਹੋ ਕੇ ਮਰਾਂਗੇ, ਜਿਹੜੇ ਇਹਨਾਂ ਦੇ ਪੀੜਤ ਹੈ ਇਲੀਗਲ ਜੀ, ਕਲੋਨੀਆਂ ਤੋਂ ਲੈ ਕੇ, ਜਿਨ੍ਹਾਂ ਦੇ ਸੌਦੇ ਜਿਹੜੇ ਆ ਸਬਜ਼ ਬਾਗ ਦੀ ਭੇਂਟ ਚੜ ਗਏ, ਜਿਨ੍ਹਾਂ ਦੇ ਵਾਅਦੇ ਕੁਝ ਸਨ ਤੇ ਗਾਂ ਉਹਨਾਂ ਨੂੰ ਦਿੱਤਾ ਕੁਛ ਗਿਆ, ਜੇ ਉਹ ਸਾਰੇ ਇਕੱਠੇ ਹੋ ਜਾਣ ਤੇ ਇੱਕ ਇਤਿਹਾਸਕ ਘਟਨਾ ਹੋਏਗੀ। ਇਹ ਮੈਂ ਨਹੀਂ ਕਹਿੰਦਾ ਵੀ ਸਾਰੇ ਮਰ ਜਾਣ। ਜੇ ਉਹ ਮਰਨ ਜੀ, ਲਈ ਕਹਿਣ ਕਿ ਅਸੀਂ ਇੱਕੋ ਵੇਲੇ ਸੜਕ ਤੇ ਆਵਾਂਗੇ, ਤਾਂ ਤੁਸੀਂ ਵੇਖੋ ਕਿ ਗਿਣਤੀ ਕਿੰਨੀ ਆ ਪੰਜਾਬ ਦੇ ਵਿੱਚ। ਇਧਰ ਆਰੇਰਾ ਰੂਰਾ ਜਿਹੜੀ ਇਹਨਾਂ ਦੀ ਬਣਾਈ ਹੋਈ ਆ ਅਥਾਰਟੀ, ਇਹ ਕੱਖ ਨਹੀਂ ਜੇ ਕਰਦੀ, ਕੁਝ ਜੀ, ਨਹੀਂ ਜੇ ਪੱਲੇ, ਕੱਖ ਨਹੀਂ। ਉਹ ਪੱਲੇ ਸਰਦੂਲ ਤੇ ਬੈਠਾ ਟੁੱਟੇ ਫੁੱਲਾਂ ਵਾਂਗੂ ਮੁਰਝਾ ਕੇ, ਇਹਨਾਂ ਦੇ ਪੱਲੇ ਹੈ ਨਹੀਂ ਕੁਛ, ਇਹਨਾਂ ਦੇ ਤਾਂ ਆਪਦੇ ਬੰਦੇ ਬੈਠੇ ਆ। ਤੋਂ ਗੱਲ ਇਹ ਆ ਕਿ ਇਹਦੇ 'ਚ ਟ੍ਰਿਬਿਊਨਲ ਬਣਨਾ ਚਾਹੀਦਾ। ਜੋ ਵੀ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਨੇ, ਉਹਨਾਂ ਸ਼ਿਕਾਇਤਾਂ ਦਾ ਨਿਵਾਰਨ ਕੀਤਾ ਜਾਣਾ। ਬੜੇ ਦੁਖੀ ਪਏ ਜਿਹਨਾਂ ਦੇ ਹੱਥੋਂ ਲੋਕ। ਬਿਲਕੁਲ, ਬਿਲਕੁਲ। ਇਸ ਤੋਂ ਅੱਗੇ ਜੇਕਰ ਵਧੀਏ ਤਾਂ ਉਧਰ ਮਾਝੇ ਦੇ ਵਿੱਚ ਇੱਕ ਹੋਰ ਥਾਣੇ 'ਚ ਧਮਾਕਾ ਹੋਇਆ ਹੈ। ਥਾਣੇ ਦੇ ਅੰਦਰ ਬੈਠੇ ਬੰਦਿਆਂ ਨੇ ਮੰਨਿਆ ਕਿ ਫੇਰ ਟਾਇਰ ਪਾਲਟ ਗਿਆ ਕਹਿਤਾ। ਨਹੀਂ ਦੇਖੋ ਭਾਈ, ਇਹ ਤੇ ਥਾਣੇ ਵਾਲੇ ਪਤਾ ਹੀ ਨਹੀਂ ਕੀ ਕਹਿਣ, ਸਭੋ ਸੱਚ ਆ। ਇਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਆਮ ਹੈ। ਹੁਣ ਦੇਖੋ ਕੱਲ ਦੋ ਸ਼ਾਇਦ ਇਹਨਾਂ ਨੇ ਸੈਮੀ ਆਟੋਮੈਟਿਕ ਹਥਿਆਰ ਫੜੇ ਸਨ, ਕਿ ਆਟੋਮੈਟਿਕ ਹਥਿਆਰ ਬੜੀਆਂ ਤਗੜੀਆਂ ਉਹ ਮਸ਼ੀਨ ਗਨਾਂ ਟਾਈਪ ਦੀਆਂ ਗੰਨਾਂ ਸੀਗੀਆਂ। ਮੈਂ ਕੱਲ ਫੋਟੋਆਂ 'ਚ ਦੇਖੀਆਂ ਮਾਝੇ 'ਚੋਂ। ਜੀ, ਇਸ ਤਰ੍ਹਾਂ ਬਹੁਤ ਵੱਡੀਆਂ ਖੇਪਾਂ ਹਥਿਆਰਾਂ ਦੀਆਂ ਬਰਾਮਦ ਹੋ ਚੁੱਕੀਆਂ ਨੇ ਗੁਰਪ੍ਰੀਤ ਹੁਣ ਤੱਕ। ਤੇ ਜੀ, ਐਦੋਂ ਪਹਿਲਾਂ ਜੇ ਤੁਸੀਂ ਵੇਖੋਗੇ ਬਈ ਇਹ ਮੋਡਿਊਲ ਬਣੇ ਆ ਜਿਹੜਾ ਇਹ ਮਾਰੇ ਆ, ਤੁਸੀਂ ਵੇਖਿਆ ਹੋਣਾ ਪੁਲਿਸ ਵਾਲੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ, ਜਿਸ ਤੋਂ ਬਾਅਦ ਐਨਕਾਊਂਟਰ ਸੁਰਖੀਆਂ 'ਚ ਰਿਹਾ।
ਗੁਰਪ੍ਰੀਤ ਇਹ ਬਹੁਤ ਵੱਡਾ ਨੈਟਵਰਕ ਸੀ ਔਰ ਕਮਾਲ ਦੀ ਗੱਲ ਆ ਕਿ ਜਿਹੜੇ ਮੁੰਡੇ ਇਹਨਾਂ ਦੇ ਢਾਏ ਚੜੇ ਜੀ ਬਾਹਰਲੇ ਮੋਡਿਊਲ ਦੇ ਹੈਂਡਲਰਾਂ ਦੇ, ਉਹਨਾਂ ਨੂੰ ਅੱਜ ਤੱਕ ਕਹਿ ਲਓ ਕਿ ਅਸਲ ਪਤਾ ਹੀ ਨਹੀਂ ਕਿ ਉਹ ਕਿਹਦੇ ਇਸ਼ਾਰੇ ਤੇ ਖੇਡ ਗਏ ਨੇ। ਇਹ ਬਿਲਕੁਲ ਬਹੁਤ ਵੱਡੀਆਂ ਗੱਲਾਂ ਨੇ, ਬਹੁਤ ਵੱਡੀਆਂ ਗੱਲਾਂ ਨੇ। ਹੈਂਡਲਰ ਦਾ ਪਤਾ ਹੀ ਨਹੀਂ। ਤਾਂ ISI ਵੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਰਾ ਕੁਝ ਹੁਣ ਆਪਾਂ ਕਹੀਏ ਕਿ ਇੰਡੀਅਨ ਏਜੰਸੀਆਂ ਕਰਦੀਆਂ, ਉਹ ਥਿਊਰੀ ਨਹੀਂ ਕੰਮ ਕਰਦੀ ਇੱਥੇ। ਇਹ ਬਹੁਤ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਗੜਬੜੀ ਚੱਲਦੀ ਪਈ ਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਮੋਡਿਊਲ ਕੰਮ ਕਰ ਰਹੇ ਜਿਹਦੇ ਵਿੱਚ ਆਪਣੇ ਪੰਜਾਬੀ ਵੀ ਕੁਝ ਜਿਹੜੇ ਵਾਂਟਡ ਵਗੈਰਾ ਨੇ ਉਹ ਲੱਗੇ ਹੋਏ ਆ। ਤਾਂ ਖੈਰ ਇਹਨਾਂ ਨੂੰ ਆਪਣੇ ਆਪ ਚਾਹੀਦਾ ਹੈ। ਇਹ ਤੇ ਚਲੋ ਉਹ ਜਿਹੜਾ ਪਿੰਡੀ ਸੈਦਾ ਹੈ ਥਾਣਾ, ਉਹਦੇ ਵਿੱਚ ਕੋਈ ਧਮਾਕਾ ਹੋਇਆ ਜੀ, ਠੀਕ ਹੈ ਜੀ, ਤੇ ਉਸ ਤੋਂ ਬਾਅਦ ਅਧਿਕਾਰਤ ਤੌਰ ਤੇ ਜਿਹੜੀ ਪਿੰਡੀ ਸੈਦਾਂ ਦੀ ਪੁਲਿਸ ਆ ਉਹ ਤੇ ਕੋਈ ਹੁਣ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਕਰ ਰਹੀ, ਪਰ ਦੱਸਦੇ ਆ ਕਿ ਇੱਥੇ 2 ਗ੍ਰਨੇਡ ਸੁੱਟੇ ਗਏ ਨੇ ਥਾਣੇ ਦੇ ਪਿਛਲੇ ਗੇਟ ਦੇ, ਤੇ ਜਿਨ੍ਹਾਂ ਦੇ ਵਿੱਚ ਤੇਜ਼ ਵਿਸਫੋਟ ਹੋਇਆ। ਤਾਂ ਪਰ ਮੀਡੀਆ ਤੇ ਕਹਿ ਰਿਹਾ ਹੈ ਕਿ ਜੋ ਸਾਡੇ ਸੋਰਸਸ ਨੇ ਵੀ ਧਮਾਕੇ ਵਾਲੀ ਜਗ੍ਹਾ ਤੇ ਦੱਸ ਰਹੇ ਕਿ ਖੱਡਾ ਪੈ ਗਿਆ ਤੇ ਫਿਰ ਮੁੜ ਕੇ ਉਸੇ ਖੱਡੇ ਨੂੰ ਮਿੱਟੀ ਦੇ ਨਾਲ ਭਰ ਦਿੱਤਾ ਗਿਆ ਤੇ ਮੁੱਖ ਗੇਟ ਜਿਹੜਾ ਥਾਣੇ ਦਾ ਉਹ ਬੰਦ ਕਰ ਦਿੱਤਾ ਗਿਆ। ਅੰਦਰ ਜਾਣ ਦੀ ਮਨਾਹੀ ਆ ਤੇ ਦੱਸਦੇ ਆ ਕਿ ਜਿਹੜੇ ਆਲਾ ਅਧਿਕਾਰੀ ਆ ਉਹ ਵੀ ਮੌਕੇ ਪਰ ਪਹੁੰਚ ਰਹੇ ਨੇ। ਇਹਦਾ ਮਤਲਬ ਹੈ ਕਿ ਕੁਝ ਨਾ ਕੁਝ ਤੇ ਹੋਇਆ। ਹੁਣ ਜੇ ਆਪਾਂ ਪੁਲਿਸ ਦੀ ਗੱਲ ਕਰੀਏ ਉਹ ਤੇ ਅਧਿਕਾਰਤ ਤੌਰ ਤੇ ਕੋਈ ਪੁਸ਼ਟੀ ਨਹੀਂ ਕਰ ਰਹੇ, ਪਰ ਗੁਰਬਖਸ਼ ਨਗਰ ਅੰਮ੍ਰਿਤਸਰ ਦੇ ਵਿੱਚ ਪੁਲਿਸ ਚੌਂਕੀ ਦੇ ਕੋਲ ਜਿਹੜਾ ਧਮਾਕਾ ਹੋਇਆ ਸੀਗਾ, ਤਾਂ ਇਸ ਨੂੰ ਸ਼ੁਰੂਆਤ ਦੇ ਵਿੱਚ ਕੀ ਮੰਨਿਆ ਗਿਆ ਸੀ ਕਿ ਨਹੀਂ ਜੀ ਆਹ ਹੋਇਆ ਵਾਹ ਹੋਇਆ। ਤਾਂ ਗੱਲ ਇਹ ਆ ਕਿ ਖਿੜਕੀਆਂ ਟੁੱਟ ਗਈਆਂ ਸੀਗੀਆਂ। ਫਿਰ 4 ਦਸੰਬਰ 2024 ਨੂੰ ਮਜੀਠਾ ਥਾਣੇ ਦੀਆਂ, ਤੁਹਾਨੂੰ ਯਾਦ ਹੋਣਾ, ਤੇ ਟਾਇਰ ਫਟ ਗਿਆ ਜੀ, ਫਲਾਂ ਹੋ ਗਿਆ, ਟਮਕਾ ਹੋ ਗਿਆ। ਤਾਂ ਕੁੱਲ ਮਿਲਾ ਕੇ ਆਪਾਂ ਕਹਿ ਲਈਏ 24 ਤੋਂ ਲੈ ਕੇ ਹੁਣ ਤੱਕ ਲਗਭਗ 1.5 ਦਰਜਨ ਦੇ ਕਰੀਬ ਹਮਲੇ ਹੋ ਚੁੱਕੇ ਨੇ ਥਾਣਿਆਂ ਤੇ। ਉਹਦੇ ਵਿੱਚ ਆਪਾਂ ਵੇਖੀਏ 2 ਪੁਲਿਸ ਵਾਲੇ ਵੀ ਮਾਰ ਦਿੱਤੇ ਗਏ ਨੇ। ਤਾਂ ਨਾਕਾਮ ਹੋ ਰਹੀ ਆ ਪੰਜਾਬ ਪੁਲਿਸ ਦੀ ਇੰਟੈਲੀਜੈਂਸੀ, ਸਾਫ਼ ਤੌਰ ਤੇ ਕਹਿ ਲਈਏ ਨਾਕਾਮ ਹੋ ਰਹੀ ਹੈ। ਔਰ ਬੜੀ ਆਸਾਨੀ ਦੇ ਨਾਲ ਮਾਝੇ ਦੇ ਵਿੱਚੋਂ ਇਸ ਤਰ੍ਹਾਂ ਗ੍ਰਨੇਡ ਸੁੱਟਣ ਵਾਲੇ ਜਾਂ ਫਾਇਰਿੰਗ ਕਰਨ ਵਾਲੇ ਨੌਜਵਾਨ ਉਹਨਾਂ ਨੂੰ ਅਵੇਲੇਬਲ ਹੋ ਰਹੇ ਨੇ। ਮਤਲਬ ਕਿ ਕੋਈ ਬਹੁਤੀ ਜ਼ਿਆਦਾ ਉਹਨਾਂ ਨੂੰ ਮਿਹਨਤ ਮੁਸ਼ੱਕਤ ਨਹੀਂ ਕਰਨੀ ਪੈਂਦੀ ਬੰਦੇ ਲੱਭਣ ਵਾਸਤੇ। ਇਹ ਆਪ ਹੀ ਬੰਦੇ ਜਿਹੜੇ ਤਿਆਰ ਹੋ ਜਾਂਦੇ ਕਿ ਅਸੀਂ ਕੰਮ ਕਰਦੇ ਨੇ। ਹਾਲਾਂਕਿ ਇਹ ਏਦਾਂ ਦਾ ਮਾਮਲਾ ਹੈ ਕਿ ਜੇ ਮੰਨ ਲਓ ਮੌਕੇ ਤੇ ਪੁਲਿਸ ਚੌਕੰਨੀ ਹੋ ਗਈ ਜਿੱਦਣ, ਇਹ ਗ੍ਰਨੇਡ ਸੁੱਟਣ ਵਾਲੇ ਮੁੜਨੇ ਨਹੀਂ ਹੈ, ਉਹਨਾਂ ਮਾਰ ਦੇਣੇ ਆ ਫਿਰ ਭਾਵੇਂ ਜਿੰਨਾ ਮਰਜ਼ੀ ਰੌਲਾ ਪਵੇ। ਸੋ ਇਸ ਕਰਕੇ ਗੱਲ ਇਹ ਆ ਕਿ ਇਹ ਪਾਸਾ ਤੇ ਵਹਿੰਦੀ ਨਹੀਂ। ਅੱਜ ਕੱਲ ਦੀ ਜਨਤਾ ਤੁਹਾਨੂੰ ਪਤਾ ਹੀ ਆ ਜਿੱਧਰ ਨੂੰ ਤੁਰ ਪੈਂਦੀ ਆ। ਪਰ ਪੰਜਾਬ ਪੁਲਿਸ ਦੀ ਇੰਟੈਲੀਜੈਂਸੀ ਤੇ ਵੀ ਸਵਾਲ ਖੜੇ ਹੁੰਦੇ ਆ, ਸਟੇਟ ਦੀ ਇੰਟੈਲੀਜੈਂਸੀ ਤੇ ਵੀ ਸਵਾਲ ਖੜੇ ਹੁੰਦੇ ਆ ਕਿ ਜਦੋਂ ਤੁਹਾਨੂੰ ਪਤਾ ਹੈ ਕਿ ਇਸ ਤਰ੍ਹਾਂ ਲੜੀ ਇੱਕ ਚੱਲ ਰਹੀ ਹੈ ਤਾਂ ਵਾਰ-ਵਾਰ ਉਹ ਥਾਣਿਆਂ ਤੇ ਆ ਕੇ ਅਟੈਕ ਕਰ ਜਾਂਦੇ ਆ। ਇਹ ਬਹੁਤ ਵੱਡੇ ਸਵਾਲ ਨੇ। ਬਿਲਕੁਲ ਬਿਲਕੁਲ। ਇਸ ਤੋਂ ਅੱਗੇ ਜੇਕਰ ਵਧੀਏ, ਵੈਸੇ ਤਾਂ ਕੋਈ ਦਿਨ ਇਦਾਂ ਦਾ ਸ਼ਾਇਦ ਹੀ ਘੱਟ ਟੱਪਦਾ ਹੋਵੇ ਜਿੱਦਣ ਪੰਜਾਬ ਸਰਕਾਰ ਦੇ ਜਾਂ ਤਾਂ ਕਿਸੇ ਵੱਡੇ ਅਧਿਕਾਰੀ ਨੂੰ ਨਾ ਸਰਕਾਰ ਹਾਈ ਕੋਰਟ ਤੋਂ ਫਟਕਾਰ ਲੱਗੇ ਜਾਂ ਫਿਰ ਸਰਕਾਰ ਦਾ ਖੁਦ ਕੋਈ ਨਾ ਕੋਈ ਕੇਸ ਉੱਥੇ ਫਸਿਆ ਹੋਵੇ। ਹੁਣ ਫੇਰ ਸਰਕਾਰ ਨੂੰ ਫਟਕਾਰ ਲੱਗੀ ਹੈ ਜੀ। ਹਾਂਜੀ, ਦੇਖੋ ਗੱਲ ਇਹ ਆ ਕਿ ਵਾਕਿਆ ਜਿਵੇਂ ਤੁਸੀਂ ਕਿਹਾ ਕਿ ਫਟਕਾਰ ਤੇ ਜਿਹੜੀ ਹੈ ਨਾ ਹਾਈ ਕੋਰਟ ਦੇ ਵਿੱਚੋਂ ਇਹਨਾਂ ਨੂੰ ਲੱਗਦੀ ਰਹਿੰਦੀ ਆ। ਪਰ ਦੇਖਣ ਯੋਗ ਗੱਲ ਇਹ ਹੈ ਨਾ ਕਿ ਇਹਨਾਂ ਗੱਲਾਂ ਤੇ ਕੋਈ ਜ਼ਿਆਦਾ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਕੰਨ ਧਰਦਾ ਹੈ। ਇਹ ਬਹੁਤ ਵੱਡੀ ਗੱਲ ਹੈ ਗੁਰਪ੍ਰੀਤ। ਤੋ ਅਸਲ ਦੇ ਵਿੱਚ ਜੇ ਆਪਾਂ ਵੇਖੀਏ ਇੱਕ VIP ਨੰਬਰ ਘੁਟਾਲਾ ਹੋਇਆ ਸੀਗਾ, ਠੀਕ ਹੈ ਜੀ। ਇਹ VIP ਨੰਬਰ ਘੁਟਾਲਾ ਨਾ ਫਿਰੋਜ਼ਪੁਰ ਦੇ ਵਿੱਚ ਹੋਇਆ ਸੀ, ਬੜਾ ਪੁਰਾਣਾ ਹੈ, ਠੀਕ ਹੈ ਜੀ। ਇਹਦੇ ਚ ਕੀ ਹੋਇਆ ਸੀਗਾ ਕਿ ਅਧਿਕਾਰੀਆਂ ਨੇ, ਕਿਉਂਕਿ ਤੁਹਾਨੂੰ ਪਤਾ ਨਾ VIP ਨੰਬਰ ਹੁੰਦੇ ਆ ਜਿਵੇਂ 001 ਤੇ ਫਲਾਂ ਟਮਕਾ ਹਨਾ। ਸਾਡੀ ਕਾਰ ਦਾ ਵੀ ਨੰਬਰ ਬੜਾ ਫੇਮਸ ਕੀਤਾ ਸੀ ਇਹਨਾਂ ਨੇ, ਆ ਝਾੜੂ ਵਾਲਿਆਂ ਨੇ। ਤਾਂ ਗੱਲ ਇਹ ਆ ਕਿ ਇਦਾਂ ਜਿਹੜਾ VIP ਨੰਬਰ ਸੀਗਾ ਨਾ ਉਦੋਂ ਕੋਈ ਜ਼ਿਆਦਾ ਮਹਿੰਗਾ ਨਹੀਂ ਸੀ, ਹੁਣ ਤਾਂ ਬੜੇ ਤੁਹਾਨੂੰ ਪਤਾ ਬੇਸਿਕ ਰੇਟ ਰੱਖਦੇ ਆ। ਤਾਂ ਹੋਇਆ ਕੀ ਸੀ, ਫਿਰੋਜ਼ਪੁਰ ਦੇ ਵਿੱਚ ਘਪਲਾ ਹੋਇਆ ਸੀ RTO ਦਫ਼ਤਰ ਦੇ ਵਿੱਚ, ਤੇ ਇਸ ਮਾਮਲੇ ਦੇ ਵਿੱਚ ਬੜੀ ਲੰਮੀ ਸੁਣਵਾਈ ਚੱਲੀ ਆ। ਤਾਂ ਅੱਜ ਸਰਕਾਰ ਨੇ ਜਦੋਂ ਜਵਾਬ ਦਾਖਲ ਕਰਨ ਤੋਂ ਆਨਾਕਾਨੀ ਕੀਤੀ ਆ ਤਾਂ ਹਾਈ ਕੋਰਟ ਨੇ ਇਹਨਾਂ ਤੇ ਜੁਰਮਾਨਾ ਲਾ ਦਿੱਤਾ। ਪੰਜਾਬ ਸਰਕਾਰ ਤੇ ਜੁਰਮਾਨਾ ਲੱਗਣ ਦਾ ਮਤਲਬ ਇਹ ਹੁੰਦਾ ਹੈ ਕਿ ਤੁਹਾਨੂੰ ਕਿਸੇ ਚੀਜ਼ ਵਾਸਤੇ ਸਜ਼ਾ ਦਿੱਤੀ ਗਈ ਆ। ਤੋ ਇਹ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਹੁੰਦੀ ਹੈ, ਕਿਉਂਕਿ ਪ੍ਰਸ਼ਾਂਤ ਭੂਸ਼ਣ ਨੂੰ ਵੀ ਤੇ 1 ਰੁਪਈਆ ਹੀ ਭਰਨਾ ਪਿਆ ਸੀ ਨਾ ਸੁਪਰੀਮ ਕੋਰਟ 'ਚ, ਤੁਹਾਨੂੰ ਯਾਦ ਹੋਣਾ।
ਬਿਲਕੁਲ। ਤਾਂ ਮਾਮਲੇ ਦੀ ਜਦੋਂ ਸੁਣਵਾਈ ਹੋਈ ਤਾਂ ਪੰਜਾਬ ਸਰਕਾਰ ਦੇ ਵਕੀਲ ਨੇ ਇੱਕ ਵਾਰੀ ਫੇਰ ਸਮਾਂ ਮੰਗਿਆ ਤਾਂ ਜਸਟਿਸ ਭੜਕ ਗਏ। ਉਹਨਾਂ ਨੇ ਕਿਹਾ ਕਿ ਭਈ ਕਮਾਲ ਦੀ ਗੱਲ ਹੈ, ਤੁਸੀਂ ਕਰਦੇ ਕੀ ਜੇ? ਕੀ ਜੀ, ਕਰਦੇ ਜੇ ਤੁਸੀਂ? ਉਹਨਾਂ ਕਿਹਾ ਕਿ ਤੁਹਾਡੇ ਕੋਲ ਵਕੀਲਾਂ ਦੀ ਫੌਜ ਆ, ਜਵਾਬ ਹੀ ਤਿਆਰ ਨਹੀਂ ਹੁੰਦਾ। ਤੇ ਸਰਕਾਰੀ ਵਕੀਲ ਨੇ ਫਿਰ ਉੱਥੇ ਸਫਾਈ ਦਿੱਤੀ ਆ ਕਿ ਦੇਖੋ ਜੀ, ਗੱਲ ਇਹ ਆ ਕਿ ਇੱਕ ਹੀ ਵਿਸ਼ੇ ਦੇ ਨਾਲ ਸੰਬੰਧਿਤ ਦੋ ਅੱਡ-ਅੱਡ ਮੁਕੱਦਮੇ ਜਿਹੜੇ ਆ ਸਮਾਨਾਂਤਰ, ਜਿਹਨੂੰ ਆਪਾਂ ਪੈਰਲਲ ਕਹਿੰਦੇ ਆ, ਕਿ ਉਹ ਚੱਲ ਰਹੇ ਆ, ਜਿਸ ਦੀ ਵਜ੍ਹਾ ਦੇ ਨਾਲ ਡਾਟਾ ਜਟਾਉਣ ਤੇ ਜਵਾਬ ਤਿਆਰ ਕਰਨ ਦੇ ਵਿੱਚ ਵਕਤ ਲੱਗਦਾ ਹੈ। ਤਾਂ ਫਿਰ ਕੋਰਟ ਨੇ ਕਿਹਾ ਕਿ ਨਹੀਂ, ਗਲਤ ਗੱਲ ਆ ਕਿ ਸਰਕਾਰ ਦੇ ਕੋਲ ਕਾਨੂੰਨ ਅਧਿਕਾਰੀਆਂ, ਲਾ ਆਫੀਸਰਸ ਦੀ ਕਹਿ ਲਓ ਕਿ ਇੱਕ ਵੱਡੀ ਫੌਜ ਆ, ਇੰਨੇ ਤੁਹਾਡੇ ਕੋਲ ਸੰਸਾਧਨ ਆ, ਇਸ ਦੇ ਬਾਵਜੂਦ ਵੀ ਤੁਸੀਂ ਬਈ ਕੋਆਰਡੀਨੇਸ਼ਨ ਨਹੀਂ ਆਪਦਾ ਸੈੱਟ ਕਰ ਰਹੇ। ਇਹ ਸਿੱਧੇ ਤੌਰ ਤੇ ਪ੍ਰਸ਼ਾਸਕੀ ਲਾਪਰਵਾਹੀ। ਉਹਨਾਂ ਕਿਹਾ ਕਿ 10,000 ਦਾ ਅਸੀਂ ਤੁਹਾਨੂੰ ਜੁਰਮਾਨਾ ਲਾ ਰਹੇ ਹਾਂ। ਤਾਂ ਕੁੱਲ ਮਿਲਾ ਕੇ ਤੁਸੀਂ ਕਹਿ ਸਕਦੇ ਹੋ ਕਿ ਬਹੁਤ ਹੀ ਪੁਰਾਣਾ ਕੇਸ ਆ ਇਹ। ਮੇਰੇ ਖਿਆਲ ਦੇ ਨਾਲ ਜਿੰਨਾ ਕੁ ਮੈਨੂੰ ਯਾਦ ਆ, ਕੱਲ ਹੀ ਸਰਕਾਰ 'ਚ ਇਹ ਹੋਇਆ ਸੀਗਾ, ਤੁਸੀਂ ਹਿਸਾਬ ਲਾ ਲਓ। ਤਾਂ ਹੁਣ ਤੱਕ ਸੁਣਵਾਈ ਲਟਕਦੀ ਪਈ ਆ। ਤੇ ਪਰ ਕਮਾਲ ਦੀ ਗੱਲ ਆ, ਇਹ ਉਦਾਂ ਕਹਿ ਦਿੰਦੇ ਆ, ਤੁਹਾਨੂੰ ਪਤਾ ਹੀ ਮਾਨ ਸਾਹਿਬ, ਅਸੀਂ ਐ ਕਰਾਂਗੇ, ਲੁੱਟ ਕੇ ਖਾ ਗਏ, ਖਸੁੱਟ ਕੇ ਖਾ ਗਏ। ਤੇ ਇਹੋ ਜਿਹੇ ਮਾਮਲਿਆਂ 'ਚ ਕਾਰਵਾਈ ਕਿਉਂ ਨਹੀਂ ਕਰਦੇ? ਸੁਖਪਾਲ ਖਹਿਰਾ ਨੇ ਪਿੱਛੇ ਜੇ ਖੁਲਾਸਾ ਨਹੀਂ ਕੀਤਾ ਕਿ ਜਿਹੜਾ ਇੱਧਰ ਫਿਰੋਜ਼ਪੁਰ ਦੇ ਵਿੱਚ 1 ਕਰੋੜ 87 ਲੱਖ ਰੁਪਈਆ ਜੋ ਪੰਚਾਇਤੀ ਫੰਡਾਂ ਦਾ ਗਬਨ ਕਰ ਗਿਆ ਅਧਿਕਾਰੀ, ਕਿ ਉਸ ਜੀ, ਅਧਿਕਾਰੀ ਦੇ ਖਿਲਾਫ ਮੁਕੱਦਮਾ ਚਲਾਉਣ ਦੀ ਵਿਜੀਲੈਂਸ ਨੂੰ ਇਜਾਜ਼ਤ ਹੀ ਨਹੀਂ ਦੇ ਰਿਹਾ ਮਹਿਕਮਾ। ਕਮਾਲ ਦੀ ਗੱਲ ਆ। ਹੂੰ, ਬੜੇ ਸਵਾਲ ਖੜੇ ਹੁੰਦੇ ਨੇ ਜੀ ਇਹਨਾਂ ਚੀਜ਼ਾਂ ਤੇ। ਜੀ, ਬਿਲਕੁਲ। ਅੱਗੇ ਵਧੀਏ ਤਾਂ ਉਧਰ ਕਹਿੰਦੇ ਵੀ ਹਿਮਾਚਲ ਵਾਲੇ ਹੁਣ ਐਂਟਰੀ ਘੱਟ ਕਰਨਗੇ। ਐਂਟਰੀ ਟੈਕਸ ਜਿਹੜਾ ਉਹਨਾਂ ਨੇ ਵਧਾਇਆ ਸੀ ਸਿੱਧਾ 170 ਰੁਪਈਏ ਸ਼ਾਇਦ ਦੱਸਿਆ ਜਾ ਰਿਹਾ ਸੀ ਕਰਤਾ, ਤੇ ਜਦੋਂ ਇੱਧਰੋਂ ਪੰਜਾਬ ਵੱਲੋਂ ਕੁਰਕੀ ਹੋ ਥੋੜੀ ਜਿਹੀ ਪਈ ਹੈ ਤਾਂ ਫਿਰ ਹੁਣ ਘੱਟ ਕਰਨ ਬਾਰੇ ਸੋਚ ਰਹੇ ਨੇ। ਕੀ ਕਹਿ ਰਹੇ ਨੇ? ਕੀ ਸੱਚੀਓ ਘੱਟ ਕਰਨਗੇ? ਜੇ ਕਰਨਗੇ ਤਾਂ ਕਦੋਂ ਤੋਂ? ਨਹੀਂ ਦੇਖੋ, ਸੀਐਮ ਸਾਹਿਬ ਜਿਹੜੇ ਉੱਥੋਂ ਦੇ ਆ ਉਹ ਬੋਲੇ ਆ ਕਿ ਬਈ ਗੱਲ ਇਹ ਆ ਕਿ ਜੋ ਬਾਰਡਰ ਏਰੀਆ ਉਹਦੇ ਵਿੱਚ ਦਰਾਂ ਘਟਾ ਦਿਆਂਗੇ, ਵੀ ਯਾਨੀ ਅਸੀਂ ਪੁਨਰ ਵਿਚਾਰ ਕਰਾਂਗੇ ਇਸ ਮਾਮਲੇ ਤੇ, ਰਿਵੀਜ਼ਨ ਸਾਡੀ ਹੋਏਗੀ, ਉਸ ਤੋਂ ਬਾਅਦ ਫੈਸਲਾ ਬਣ ਜਾਏਗਾ। ਦੇਖੋ ਗੱਲ ਇਹ ਆ ਕਿ ਇਹ ਇਕੱਲਾ ਐਂਟਰੀ ਟੈਕਸ ਪੰਜਾਬ ਲਈ ਹੀ ਵਿਰੋਧਤਾ ਦਾ ਸਬਬ ਨਹੀਂ ਹੈ, ਪਰ ਇਹਦੇ ਨਾਲ ਹਰਿਆਣਾ ਜਾਂ ਇਹ ਹੋਰ ਰਾਜਾਂ ਦੇ ਬੰਦੇ ਜਾਂਦੇ, ਉਹਨਾਂ ਨੂੰ ਵੀ ਸਮੱਸਿਆ ਸੀ। ਈਵਨ ਜੀ, ਦੈਟ ਹਿਮਾਚਲੀਆਂ ਨੂੰ ਵੀ ਆ। ਮੈਂ ਹੁਣੇ ਗੱਲ ਕਰਕੇ ਤੇ ਹਟਿਆ ਆਪਣੇ ਇਸੇ ਪ੍ਰੋਗਰਾਮ 'ਚ ਕਿ ਬਹੁਤ ਸਾਰੇ ਹਿਮਾਚਲੀ ਇੱਥੇ ਆ ਕੇ ਬੈਠੇ ਆ। ਤੇ ਇਸ ਤੋਂ ਇਲਾਵਾ ਬਹੁਤ ਸਾਰੇ ਹਿਮਾਚਲੀ ਆ ਜਿਹੜੇ ਦਿੱਲੀ, ਪੰਚਕੂਲਾ, ਮੋਹਾਲੀ, ਚੰਡੀਗੜ੍ਹ, ਖੇੜ, ਇਸ ਏਰੀਏ 'ਚ ਅਪ ਡਾਊਨ ਕਰਦੇ ਆ ਕੇ। ਸੋ ਇਸ ਵਾਸਤੇ ਬਿਲਕੁਲ। ਇਹਦਾ ਵਿਰੋਧ ਕੱਲਾ ਪੰਜਾਬੀਆਂ ਦੇ ਸਿਰ ਜਿਹੜਾ ਮੜਿਆ ਜਾ ਰਿਹਾ, ਮੈਂ ਉਹਦੇ ਨਾਲ ਵੀ ਮੁਤਫਿਕ ਨਹੀਂ ਆ, ਸਹਿਮਤ ਨਹੀਂ ਆ। ਤਾਂ ਜੀ, ਠੀਕ ਆ, ਜਿਹੜੇ ਉੱਥੋਂ ਦੇ ਨੇੜ ਦੇ ਵਸਨੀਕ ਆ ਉਹਨਾਂ ਨੂੰ ਜ਼ਿਆਦਾ ਮਾਰ ਪੈਂਦੀ, ਉਹ ਜ਼ਿਆਦਾ ਆਪਾਂ ਨੂੰ ਹਾਈਲਾਈਟ ਕਰਕੇ ਮੀਡੀਆ ਵਿਖਾਉਂਦਾ ਹੈ, ਪਰ ਇਹਦਾ ਵਿਰੋਧ ਹਰਿਆਣੇ ਤੱਕ ਵੀ ਹੋ ਰਿਹਾ ਹੈ ਗੁਰਪ੍ਰੀਤ। ਹੂੰ, ਜੀ, ਬਿਲਕੁਲ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ ਜੀ।